नाज़रीन, पाकिस्तान के सियासी मंजरनामे ते बड़ी इस वक्त कन्फ्यूजन पाई जा रही है और किते डील दियां गल्लां हो रही ने ते किते मज़ामत की गल हो रही है। तो हुण वज़ीर आला खैबर पख्तूनख्वा सुहेल खान अफरीदी ने इमरान रहाई फोर्स का ऐलान करता और यह फोर्स जी तो बाद ये बाकायदा मैंबरशिप भी होएगी और यदा हलफ भी होएगा। तो अज के प्रोग्राम च डिस्कस करांगे कि यह जी फोर्स यदा बनाने का जो मकसद है कि वह हासिल हो सकेगा, तो क्या फोर्स जी कानूनी तौर पर बनाई भी जा सकती है या नहीं, और वो फोर्स जी कि खान साहब को रहा करा सकेगी या नहीं। तो बहरहाल रोज़ा भी लग रहा है और सियासी महाज भी गर्म है और हिद्दत च इजाफा होया। ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ और ਜਿਹੜਾ क्वेश्चन है ਇਹਦੇ ਚ देखो कि मेरा ख्याल है कि जिस तरह ਜਿਹੜੀ फोर्स की गल की है वो फोर्स भी नाकाम होएगी। पहली गल तो मैं तुहानूं दस दवां वो ਜਿਹੜਾ ਉਹਦਾ मकसद है वो कामयाब नहीं होएगा। ਉਹਦੀ ਗੱਲ मैं तुहानूं अगे मैं तो नहीं कि रहाई फोर्स जी दुहाई फोर्स ਉਹ ਕਿਹਾ ਹੈ ਉਹਨਾਂ ਦੇ ਮੁਸਲਿਮ ਲੀਗ ਦੇ ਇੱਕ ਅਹੁਦੇਦਾਰ ਨੇ ਅਖਤਿਆਰ ਵਲੀ ਨੇ ਕਿ ਵੀ ਇਹ ਤੇ ਦੁਹਾਈ ਫੋਰਸ ਰੱਖਣੀ ਚਾਹੀਦੀ ਹੈ ਤੇ ਦੁਹਾਈ ਤੇ ਉਹ ਹੈ ਹੀ ਹੈ। ਤੇ ਇਹ ਤੁਹਾਨੂੰ ਯਾਦ ਹੋਏਗਾ ਕਿ ਇੱਕ ਪੁਰਾਣੇ ਦੌਰ ਦੇ ਵਿੱਚ ਨਾ ਇੱਕ ਕਦੀਮ ਅਹਿਦ ਵਿੱਚ ਇੱਕ ਖਵਾਤੀ ਕੋਈ ਮਰਗ ਹੋ ਜਾਂਦੀ ਸੀ ਨਾ, ਕਿਸੇ ਜਗ੍ਹਾ ਫੌਤਗੀ ਹੋ ਗਈ ਤੇ ਜਿਹੜੇ ਰਾਜੇ ਮਹਾਰਾਜੇ ਲੋਕ ਹੁੰਦੇ ਸਨ ਜਿਨ੍ਹਾਂ ਨੇ ਆਪਣੀ ਸੋ ਕਾਲਡ ਇੱਕ ਪ੍ਰਾਈਡ ਬਣਾਇਆ ਹੁੰਦਾ ਸੀ ਕਿ ਅਸੀਂ ਤੇ ਰੋਂਦੇ ਅੱਛੇ ਨਹੀਂ ਲੱਗਦੇ ਤੇ ਉਹ ਫਿਰ ਖੁਦ ਨਹੀਂ ਸੀ ਰੋਂਦੇ ਹੁੰਦੇ। ਅੱਛਾ, ਉਹ ਵੈਨ ਪਾਣ ਵਾਸਤੇ ਉਹਨਾਂ ਨੇ ਉਹ ਰੱਖੀਆਂ ਹੁੰਦੀਆਂ ਖਵਾਤੀਨ ਹੁੰਦੀਆਂ ਸਨ, ਕੁਝ ਕਬੀਲੇ ਸਨ ਜਿਨ੍ਹਾਂ ਦਾ ਪ੍ਰੋਫੈਸ਼ਨ ਸੀ ਹੈ ਬੈਨ ਕਰਨਾ। ਇਹ ਕਦੀਮ ਅਰਬ ਦੇ ਵਿੱਚ ਵੀ ਇਹ ਚੀਜ਼ਾਂ ਇਹ ਹੁੰਦੀਆਂ ਸਨ ਤੇ ਉਹਨਾਂ ਦਾ ਕੰਮ ਸੀ ਆ ਕੇ ਨਾ ਤੇ ਫਿਰ ਉਹ ਦੁਹਾਈ ਦੇਣੀ ਤੇ ਰੋਣਾ ਪਿੱਟਣਾ ਪਾਣਾ ਔਰ ਜਿਹੜਾ ਮਰਨ ਵਾਲਾ ਸੀ ਉਹਦੀ ਤਾਰੀਫ ਕਰਨੀ ਜਾਂ ਉਹਦੇ ਕਾਰਨਾਮੇ ਬਿਆਨ ਕਰਨੇ। तो ਇਹ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ। ਬਹਰਹਾਲ ਅਸੀਂ ਪੋਲਿਟਿਕਸ ਦੇ ਵਿੱਚ वापस आने तो गल हैगी है कि जी दो गल्लां ने, एक डील दियां भी ने नाल और एक ये भी है। ये एक मेरा ख्याल है कि बगैर सोचे समझे तो इस तंजीम के नाम का ऐलान किया। एक तो ऑप्शन असी ए लै सकते। अच्छा, मैं तो लग रहा है कि उन्होंने कोई ਇਹਦੇ ਤੇ बगैर सोचे समझे तो बाज़ औकात ਹੁੰਦੇ ਨੇ ਨਾ कि ਅਸੀਂ ਜਿਵੇਂ ਨੌਜਵਾਨ ਹੁੰਦੇ ਨੇ ਕਹਿੰਦੇ ਨੇ ਨੌਜਵਾਨ ਫੋਰਸ ਰੱਖ ਲਈ, ਯੰਗ ਫੋਰਸ ਰੱਖ ਲਈ। ਉਹ ਫੋਰਸ ਦੀ ਜਿਹੜੀ ਲਫ਼ਜ਼ ਹੁੰਦਾ ਹੈ ਉਹਦੀ ਗਹਿਰਾਈ ਨੂੰ ਜਾਂ ਉਹਦੇ ਕੌਨਸੀਕੁਐਂਸਿਸ ਨੂੰ ਉਹ ਨਹੀਂ ਸਮਝਦੇ। ਉਹ ਟਾਈਗਰ ਫੋਰਸ ਵੀ ਤੇ ਉਹ ਟਾਈਗਰ ਵੀ ਇਸੇ ਤਰੀਕੇ ਰੱਖੇ ਸੀ ਤੇ ਉਹਨਾਂ ਨੇ ਤੇ ਉਹ ਵੀ ਟਾਈਗਰ ਫੋਰਸ ਤੇ ਉਹ ਕਿਧਰੇ ਟਾਈਗਰ ਖਤਮ ਹੋ ਗਏ ਬੰਗਾਲ ਦੇ ਜੰਗਲਾਂ ਦੇ ਵਿੱਚ, ਵੈਸੇ ਮੁੱਕ ਮੱਕ ਗਏ ਕਿਧਰੇ ਤੇ। ਲੇਕਿਨ ਅਗਰ ਤੇ ਇਹ ਸੋਚ ਕੇ ਰੱਖਿਆ ਗਿਆ ਕਿ ਫੋਰਸ ਕੀ ਹੁੰਦੀ ਹੈ, ਦੇਖੋ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਤੰਜ਼ੀਮਾਂ ਇਸ ਨਾਮਾਂ ਦੇ ਨਾਲ ਬਹੁਤ ਬਣਦੀਆਂ ਰਹੀਆਂ ਨੇ, ਮਗਰ ਲਸ਼ਕਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਤੇ ਉਹਨਾਂ ਦੇ ਅਰਬੀ ਨਾਮ ਵੀ ਰਹੇ ਨੇ, ਮਗਰ ਜੈਸ਼ ਦੇ ਲਫ਼ਜ਼ ਵੀ ਇਸਤੇਮਾਲ ਹੁੰਦੇ ਨੇ। ਅਰਬੀ ਦੇ ਵਿੱਚ ਜੈਸ਼ ਦਾ ਮਤਲਬ ਲਸ਼ਕਰ ਹੁੰਦਾ ਤੇ ਇਸੇ ਤਰ੍ਹਾਂ ਹੀ ਫੋਰਸ ਵੀ ਇੱਕ ਮਤਲਬ ਹੁੰਦਾ ਇੱਕ ਜਥਾ, ਇੱਕ ਗਰੋਹ, ਇੱਕ ਕੁਵਤ ਬੰਦਿਆਂ ਦੀ। ਹਾਂ, ਤੇ ਉਹ ਹੁੰਦੀ ਹੈ ਤੇ ਉਹ ਅਮੂਮੀ ਤੌਰ ਤੇ ਮਸੱਲਾ ਅਫਵਾਜ ਜਾਂ ਮਸੱਲਾ ਮਲੀਸ਼ੀਆਜ਼ ਦੇ ਨਾਮ ਦੇ ਨਾਲ ਅਮੂਮਨ ਯੂਜ਼ ਹੁੰਦੀ ਹੈ ਫੋਰਸ ਦੇ ਨਾਮ ਨਾਲ। ਤੇ ਅਗਰ ਤੇ ਉਹਨੂੰ ਸੋਚ ਕੇ ਪਲੈਨਿੰਗ ਦੇ ਨਾਲ ਰੱਖਿਆ ਗਿਆ ਇਹ ਨਾਮ ਤੇ ਫਿਰ ਤੇ ਬਹੁਤ ਹੀ ਖਤਰਨਾਕ ਕਿਸਮ ਦੀ ਇੱਕ ਮੈਸੇਜ ਹੈਗਾ ਅਗਰ ਇਹਦੇ ਪਿੱਛੇ ਪਲਾਨ ਹੈ, ਸੋਚ ਹੈ, ਇਹ ਉਹ। ਦੇਖੋ ਜਿੱਥੋਂ ਤੱਕ ਇਮਰਾਨ ਖਾਨ ਦੀ ਰਿਹਾਈ ਦੀ ਗੱਲ ਹੈ ਉਹਦੇ ਤਹਿਤ ਉਹ ਸਟਰਗਲ ਪਹਿਲੇ ਹੀ ਕਰ ਰਹੇ ਨੇ, ਜਾਂ ਤਾਂ ਹੋਵੇ ਨਾ ਕਿ ਪੀਟੀਆਈ ਨਹੀਂ ਸਟਰਗਲ ਕਰ ਰਹੀ। ਅੱਛਾ, ਦੇਖੋ ਨਾ ਚੋਈ ਸਾਹਿਬ, ਇੱਕ ਤੇ ਪੀਟੀਆਈ ਹੈ ਜਿਹਦਾ ਤੇ ਪਹਿਲੇ ਜ਼ਾਹਿਰ ਉਹਨਾਂ ਦੇ ਬਾਨੀ ਅੰਦਰ ਨੇ, ਉਹਨਾਂ ਸੇ ਮਸਲਾ। ਦੂਸਰੀ ਤਰਫ ਜੇ ਤਰੀਕੇ ਤਫੂਜ਼ ਆਈ ਨੇ ਪਾਕਿਸਤਾਨ, ਉਹਨਾਂ ਨੂੰ ਮੈਂਡੇਟ ਦਿੱਤਾ ਖਾਨ ਸਾਹਿਬ ਨੇ, ਜਗਦਈ ਸਾਹਿਬ ਨੂੰ, ਗੁਲਾਮ ਰਾਜਾ ਨਾਸਰ ਬਾਪ ਨੂੰ ਕਿ ਮਜ਼ਾਮਤ ਮੁਫਾਹਮਤ ਉਹਨਾਂ ਨਹੀਂ ਕਰਨੀ ਤੇ ਉਹਨਾਂ ਦੇ ਹੁੰਦੇ ਹੋਏ ਮਤਲਬ ਪੀਟੀਆਈ ਪਲੱਸ ਤਰੀਕੇ ਤਫੂਜ਼ ਆਈ ਨੇ ਪਾਕਿਸਤਾਨ ਤੇ ਇਹਦੇ ਚ ਹੁਣੇ ਕੀ ਜ਼ਰੂਰਤ ਪੇਸ਼ ਆ ਗਈ फोर्स बनाने दी? मतलब ਤੁਹਾਨੂੰ ਨਾਕਾਮੀ ਲੱਗ ਰਹੀ ਹੈ ਪਹਿਲੀ ਦੋਨਾਂ ਦੀ? ਉਹ ਤੇ ਮੇਰਾ ਖਿਆਲ ਹੈ ਕਿ ਮੈਨੂੰ ਹੀ ਨਹੀਂ ਲੱਗ ਰਹੀ, ਉਹ ਸਭ ਨੂੰ ਹੀ ਤਕਰੀਬਨ ਆਸ਼ਕਾਰ ਹੋ ਚੁੱਕਿਆ ਹੈ। ਇਹ ਜਿਹੜਾ ਪਿੱਛੇ ਉਹਨਾਂ ਦੀ ਆਈ ਸਾਈਟ ਦੇ ਹਵਾਲੇ ਦੇ ਨਾਲ ਜਿਹੜਾ ਪ੍ਰੋਬਲਮ ਸਾਹਮਣੇ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਪੂਰਾ ਕੇਪੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਯਾਦ ਹੋਏਗਾ ਮੈਂ ਪਹਿਲੇ ਵੀ ਇੱਕ ਗੱਲ ਕਰ ਚੁੱਕਿਆ ਹਾਂ ਇਸੇ ਪ੍ਰੋਗਰਾਮ ਦੇ ਵਿੱਚ ਕਿ ਉਹਨਾਂ ਦੀ ਇੱਕ ਸਟ੍ਰੈਟਜੀ ਹੈਗੀ ਕਿ ਅਸੀਂ ਕੇਪੀ ਨੂੰ ਬੰਦ ਕਰ ਦਿੱਤਾ ਜਾਵੇਗਾ ਔਰ ਕੇਪੀ ਨੂੰ ਬੰਦ ਕਰਕੇ पूरे मुल्क तो कट दिता जाएगा और असी एक फिर ਉਹਦੇ ਜ਼ਰੀਏ ਦਬਾਅ बढ़ावांगे और हुकूमत ਨੂੰ ਲੈ ਕੇ ਆਵਾਂਗੇ ਜਾਂ ਸਟੈਬਲਿਸ਼ਮੈਂਟ ਨੂੰ ਇਸ ਕੰਮ ਤੇ ਮਜਬੂਰ ਕਰਾਂਗੇ ਕਿ ਉਹ ਇਮਰਾਨ ਖਾਨ ਨੂੰ ਰਿਹਾ ਕਰਨ ਦੇ ਹਵਾਲੇ ਨਾਲ ਜਾਂ ਕੋਈ ਰਿਆਇਤ ਦੇਣ ਦੇ ਹਵਾਲੇ ਨਾਲ ਕੋਈ ਅੱਗੇ ਵਧੇ। ਤੇ ਲੇਕਿਨ ਇਹ ਉਹਨਾਂ ਨੇ ਇਸ ਮੌਕੇ ਦੇ ਉੱਤੇ ਇਸ ਚੀਜ਼ ਨੂੰ ਇੱਕ ਇਸ਼ੂ ਤੇ ਬਹਰਹਾਲ ਉਹਨਾਂ ਦੇ ਕੋਲ ਪੋਲੀਟੀਕਲ ਇਸ਼ੂ
ਆ ਗਿਆ ਸੀ, ਜਿਹੜਾ ਕਿ ਬੈਰਿਸਟਰ ਸੁਲਮਾਨ ਸਫਦਰ ਨੇ ਬੜੇ ਬਾਰੀਕ ਕੰਮ ਤਰੀਕੇ ਦੇ ਨਾਲ, ਹਾਲਾਂਕਿ ਮੈਂ ਉਹਨਾਂ ਦੀ ਤਾਰੀਫ ਕੀਤੀ ਸੀ, ਬੜੀ ਸਮਝਦਾਰ, ਤੇ ਲੇਕਿਨ ਉਹ ਵਾਕਈ ਸਮਝਦਾਰ ਸੀ, ਤੇ ਉਹਨੇ ਤਰੀਕੇ ਦੇ ਨਾਲ ਇੱਕ ਗੱਲ ਵੀ ਕਰ ਦਿੱਤੀ ਕਿ ਜੀ ਅੱਖ 85% ਉਹਨਾਂ ਦੀ ਉਹ ਜ਼ਾਇਆ ਹੋ ਗਈ ਆਈ ਸਾਈਟ, ਤੇ ਇਹ ਇੱਕ ਬੜਾ ਸ਼ੌਕਿੰਗ ਤੇ ਤਜੀਆ ਦਾ ਗੱਲ ਸੀ। ਫਿਰ ਇਸ ਨੂੰ ਲੈ ਕੇ ਤੇ ਇਮਰਾਨ ਖਾਨ ਦੀਆਂ ਸਿਸਟਰਸ ਨੇ ਵੀ ਇੱਕ ਬੜੀ ਇੱਕ ਮੂਵਮੈਂਟ ਚਲਾਉਣ ਦੀ ਕੀਤੀ ਹੈ, ਬਲਕਿ ਕਰੈਕਟਰ ਜਿਹੜੇ ਨੇ ਡਿਫਰੈਂਟ ਉਹਨਾਂ ਨੇ ਵੀ ਇਹ ਗੱਲ ਕੀਤੀ, ਔਰ ਫਿਰ ਕੇਪੀ ਨੂੰ ਬੰਦ ਕਰਨ ਦਾ ਵੀ ਇੱਕ ਆ ਗਿਆ ਜੀ, ਬੰਦ ਕਰਤਾ ਜਾਵੇ। ਉਹ 3-4 ਦਿਨ ਉੱਥੇ ਧਰਨਾ ਵੀ ਰਿਹਾ, ਹਾਂ ਤਾਂ ਧਰਨਾ ਵੀ ਰਿਹਾ, ਲੇਕਿਨ ਤੁਸੀਂ ਉਸ ਬੰਦ ਕਰਨੇ ਨੂੰ ਇਹ ਦੇਖੋ ਕਿ ਇਹ ਗਵਰਨਮੈਂਟ ਬੰਦ ਕਰਾ ਰਹੀ ਸੀ, ਸੂਬਾਈ ਹਕੂਮਤ ਖੁਦ ਬੰਦ ਕਰਾ ਰਹੀ ਸੀ, ਉਹਦੇ ਅੰਦਰ ਵਜ਼ੀਰ ਆਲਾ ਖੁਦ ਮੁਲਵਸ ਸੀ, ਔਰ ਉੱਥੋਂ ਦੀ ਕੈਬਨਿਟ ਖੁਦ ਮੁਲਵਸ ਸੀ, ਤਹਿਰੀਕ ਇਨਸਾਫ ਖੁਦ ਮੁਲਵਸ ਸੀ ਕੇਪੀ ਦਾ ਰੂਟ ਬੰਦ ਕਰਨ ਵਿੱਚ। ਉੱਥੋਂ ਦੀ ਆਵਾਮ ਨੇ ਇਹਦੇ ਖਿਲਾਫ ਇੱਕ ਰਿਜ਼ੈਂਟਮੈਂਟ ਦਿੱਤੀ ਸੀ, ਆਵਾਮ ਨੇ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਤੁਸੀਂ ਇਹ ਕੰਮ ਕਰੋ, ਠੀਕ ਹੈ। ਉਹ ਜਿਸਲੇ ਆਵਾਮ ਦਾ ਦਬਾਅ ਸੀ ਉਹਨਾਂ ਦੇ ਉੱਤੇ, ਔਰ ਜਿਹੜਾ ਉਹਨਾਂ ਦਾ ਖਿਆਲ ਸੀ ਕਿ ਲੱਖਾਂ ਲੋਕ ਨਿਕਲਣਗੇ, ਉਹ ਕੋਈ ਨਹੀਂ ਹੋਇਆ। ਕਿਧਰੇ 20 ਬੰਦਿਆਂ ਦੀ ਟੋਲੀ ਹੈ, ਕਿਧਰੇ 40 ਬੰਦਿਆਂ ਦੀ ਟੋਲੀ ਹੈ, ਉਹ ਕਿਉਂਕਿ ਉਹਨਾਂ ਨੂੰ ਕਹਿਣ ਵਾਲਾ ਕੋਈ ਕੁਝ ਨਹੀਂ ਸੀਗਾ, ਉਹਨਾਂ ਦੀ ਰਾਹ 'ਚ ਰੁਕਾਵਟ ਕੋਈ ਨਹੀਂ ਸੀ। ਉਹ ਸੜਕਾਂ ਦੇ ਉੱਤੇ ਆ ਕੇ ਕਿਸੇ ਨੇ ਹਾਕੀ ਫੜੀ, ਕਿਸੇ ਨੇ ਡੰਡਾ ਫੜਿਆ, ਉਹ ਚੁੱਪ ਕਰਕੇ ਬੈਠ ਗਏ, ਕਿਸੇ ਨੇ ਚਾਰਪਾਈਆਂ ਉੱਥੇ ਵਿਛਾ ਲਈਆਂ, ਕੋਈ ਰੋਕਣ ਵਾਲਾ ਨਹੀਂ, ਤੇ ਟ੍ਰੈਫਿਕ ਤੇ ਬੰਦ ਹੋਣੀ ਸੀ। ਤੇ ਜਿਸ ਵਕਤ ਪਿਸ਼ਾਵਰ ਹਾਈ ਕੋਰਟ ਨੇ ਨੋਟਿਸ ਲੈ ਕੇ ਤੇ IG ਕੇਪੀ ਨੂੰ ਔਰ ਚੀਫ ਸੈਕਟਰੀ ਕੇਪੀ ਨੂੰ ਪੁੱਛਿਆ ਕਿ ਵੀ ਇਹ ਦੱਸੋ ਇਹ ਕੀ ਹੋ ਰਿਹਾ, ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ, ਕਨਸਟੀਟਿਊਸ਼ਨ ਦੇ ਤਹਿਤ ਤੁਸੀਂ ਰਸਤੇ ਔਰ ਖਾਸ ਤੌਰ ਤੇ ਮੇਨ ਸ਼ਾਹਰਾਹਾਂ ਨਹੀਂ ਬੰਦ ਕਰ ਸਕਦੇ, ਮਗਰ ਕੌਣ ਲੋਕ ਨੇ ਆ, ਤੁਸੀਂ ਦੱਸੋ ਤੇ ਸਹੀ ਕਿਹਨੇ ਆਰਡਰ ਕੀਤਾ ਇਹਨਾਂ ਨੂੰ ਰੋਕਣ ਵਾਸਤੇ। ਹੁਣ ਉਹ ਗਵਰਨਮੈਂਟ ਸੀ, ਉਹ ਵਜ਼ੀਰ ਆਲਾ ਦਾ ਵੀ ਨਹੀਂ ਸੀ ਨਾਂ ਲੈ ਸਕਦੇ, ਔਰ ਕੋਰਟ ਨੇ ਵੀ ਵਜ਼ੀਰ ਆਲਾ ਨੂੰ ਨੋਟਿਸ ਨਹੀਂ ਕੀਤਾ, ਅਦਾਲਤ ਨੇ ਵਜ਼ੀਰ ਆਲਾ ਕੇਪੀ ਨੂੰ ਨੋਟਿਸ ਨਹੀਂ, ਹਾਲਾਂਕਿ ਉਹਨੂੰ ਫੌਰੀ ਤੌਰ ਤੇ ਨੋਟਿਸ ਕਰਨਾ ਚਾਹੀਦਾ ਸੀ ਕਿ ਤੁਸੀਂ ਵਜ਼ੀਰ ਆਲਾ ਕਿਸ ਚੀਜ਼ ਦੇ ਹੋ, ਤੁਸੀਂ ਪੂਰੇ ਸੂਬੇ ਨੂੰ ਇੱਕ ਨੂੰ ਬੰਦ ਕਰਤਾ, ਤੇ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ, ਤੁਸੀਂ ਗਵਰਨਿੰਗ ਕਰ ਰਹੇ ਹੋ, ਤੁਸੀਂ ਗਵਰਨਮੈਂਟ ਕਰ ਰਹੇ ਹੋ, ਤੁਸੀਂ ਆਪ ਹੀ ਬੰਦ ਕਰਾ ਰਹੇ ਹੋ। ਕਦੇ KP ਹਾਊਸ ਦੇ ਵਿੱਚ ਜਾ ਕੇ ਧਰਨਾ ਦੇਤਾ, ਉਹ ਅੱਧੇ ਜਿਹੜੇ ਬਾਬੇ ਉਹ ਤੇ ਪਾਰਲੀਮੈਂਟ 'ਚ ਬੈਠ ਕੇ ਨਾ ਤੁਸੀਂ ਕਰਨ ਜੋਗੇ, ਤੁਹਾਡੇ ਗਿੱਟਿਆਂ 'ਚ ਉਂਝ ਦਰਦਾਂ ਹੁੰਦੀਆਂ ਨੇ, ਤੁਸੀਂ ਕਾਹਦੀ ਹੜਤਾਲ ਕਰਨੀ। ਸਾਰੇ ਦੇ ਸਾਰੇ ਉੱਥੇ ਮੌਜੂਦ ਸਨ, ਪਾਰਲੀਮੈਂਟ 'ਚ ਵੀ, KP ਹਾਊਸ ਵੀ, ਮਤਲਬ ਇਸਲਾਮਾਬਾਦ ਦੇ ਵਿੱਚ ਹੁੰਦੇ ਹੋਏ ਇਹ ਬਾਨੀ ਜਿਹੜਾ ਉਹਨੂੰ ਰਹਾ ਨਹੀਂ ਕਰਾ ਸਕੇ, ਨਾ ਹੀ ਉਹਨੂੰ ਹਸਪਤਾਲ ਹੀ ਪਹੁੰਚਾ ਸਕੇ ਨੇ, ਤੇ ਇਹ ਹੁਣ ਜਿਹੜੀ ਰਿਹਾਈ ਫੋਰਸ ਬਣਾ ਰਹੇ ਨੇ, ਇਹ ਮਕਸਦ 'ਚ ਕਾਮਯਾਬ। ਮੈਂ ਤਾਂ ਉਹਨਾਂ ਦੀ ਗੱਲ ਸੁਣ ਲੈਣਾ, ਬੜੇ ਮਜ਼ੇ ਦੀਆਂ ਰੋਟੀਆਂ ਖਾਂਦੇ ਰਹੇ ਨੇ, ਰੋਟੇ ਲੰਗਰ ਪਾੜਦੇ ਰਹੇ ਨੇ, ਬੜੇ ਲਗਜ਼ਰੀ ਕਿਸਮ ਦੇ ਖਾਣੇ ਖਾਂਦੇ ਰਹੇ ਨੇ, CCTV ਫੁਟੇਜ ਵੀ ਆਈਆਂ ਨੇ, ਇੱਕ ਪਲਾਓ ਖਾਂਦੇ ਰਹੇ ਤੇ ਉਹੀ ਨਾ। ਤੇ ਇਹ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਨੇ ਕੀ ਇਹਨਾਂ ਨੇ ਧਰਨੇ ਦੇਣੇ ਨੇ, ਕੀ ਇਹਨਾਂ ਨੇ ਤਹਿਰੀਕ ਚਲਾਣੀ ਹੈ। ਹੁਣ ਜਿਹੜੀ ਹੈ ਫੋਰਸ ਦੀ ਜਿਹੜੀ ਮੈਂ ਗੱਲ ਕਰ ਰਿਹਾ ਹਾਂ, ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਆਫ ਪਾਕਿਸਤਾਨ, ਕਿਸੇ ਕਿਸਮ ਦੇ ਲਸ਼ਕਰ ਦੀ ਬੁਨਿਆਦ ਨਹੀਂ ਰੱਖੀ ਜਾ ਸਕਦੀ, ਕੋਈ ਫੋਰਸ ਕਾਇਮ ਨਹੀਂ ਹੋ ਸਕਦੀ। ਵਜ਼ੀਰ ਆਲਾ ਔਰ ਵਜ਼ੀਰ ਆਲਾ ਖੁਦ ਐਲਾਨ ਕਰ ਰਹੇ, ਹਲਫ ਲਿਆ ਜਾ ਰਿਹਾ ਜੀ, ਅਸੀਂ ਉਹਨਾਂ ਕੋਲੋਂ ਹਲਫ ਲਵਾਂਗੇ, ਵਨ ਨਿਕਾਤੀ ਏਜੰਡਾ ਕਿ ਤੁਸੀਂ PTI ਦੀ ਰਿਹਾਈ, ਚੇਅਰਮੈਨ ਦੀ ਰਿਹਾਈ ਕਰਾਣੀ। ਵੀ ਸੋਚੋ, ਗੱਲ ਹੈਗੀ ਕਿ ਉਹ ਤੇ ਕਾਨੂੰਨ ਦਾ ਮਾਮਲਾ ਹੈ ਨਾ, ਕੋਰਟ ਦਾ ਮਾਮਲਾ ਹੈ ਨਾ, ਅਦਾਲਤ ਦਾ ਮਾਮਲਾ ਹੈ ਨਾ, ਜਾਂ ਉਹਦਾ ਪੋਲੀਟੀਕਲ ਐਂਗਲ ਹੈ ਕਿ ਤੁਸੀਂ ਸਿਆਸੀ ਇੰਟਰੈਕਸ਼ਨ ਕਰ ਰਹੇ ਹੋ, ਸਿਆਸਤਦਾਨ ਤਰੀਕੇ ਨਾਲ ਜਾ ਰਹੇ ਹੋ, ਕੋਈ ਉਹਦਾ ਕਰ ਰਹੇ ਹੋ। ਇਹ ਜਿਹੜਾ ਤੁਸੀਂ ਇੱਕ ਦੇ ਰਹੇ ਹੋ ਇੱਥੇ, ਤੁਹਾਨੂੰ ਪਤਾ ਇੱਕ ਪਹਿਲੇ ਇੱਕ ਜਨਰਲ ਅਮੀਦ ਗੁਲ ਦੇ ਜ਼ਮਾਨੇ ਦੇ ਵਿੱਚ ਜਦੋਂ ISI ਦੇ ਹੁੰਦੇ ਸਨ, ਰਿਟਾਇਰ ਵੀ ਹੋ ਗਿਆ, ਤੇ ਇੱਕ ਪਾਸਬਾਨ ਬਣੀ ਸੀ, ਬਿਲਕੁਲ ਠੀਕ ਹੈ ਨਾ ਜੀ, ਉਹ ਵੀ ਇਸੇ ਮਕਸਦ ਵਾਸਤੇ ਕਰੀ ਸੀ, ਤੇ ਅੱਜ ਉਹ ਪਾਸਬਾਨ ਦਾ ਨਾਮੋ ਨਿਸ਼ਾਨ ਕੋਈ ਨਹੀਂ, ਕਿੱਧਰ ਚਲੇ ਗਏ ਉਹ। ਜਾਨਬਾਜ਼ ਦੇ ਨਾਂ ਦੇ ਨਾਲ ਵੀ ਬਣੀ, ਉਹ ਵੀ ਸਾਰੀਆਂ ਖਤਮ ਹੋ ਗਈਆਂ, ਕਹਿੰਦੇ ਨੇ ਉਹਦੇ ਬਾਅਦ ਹੀ ਦੂਜਾ ਫਾਰਮੂਲਾ ਅਪਣਾਇਆ ਤੇ ਹਾਂ। ਤੇ ਇਹ ਹੁਣ ਫੋਰਸ ਦਾ ਜਿਹੜਾ ਉਹਨੇ ਬਣਾਈ ਟਾਈਗਰ ਫੋਰਸ, ਮੇਰਾ ਤਾਂ ਖਿਆਲ ਹੈਗਾ ਕਿ ਹਕੂਮਤ ਨੂੰ ਔਰ ਨੈਸ਼ਨਲ ਐਕਸ਼ਨ ਪਲਾਨ ਦੇ ਤਹਿਤ ਵੀ ਤੁਸੀਂ ਇਹ ਨਹੀਂ ਨਾ, ਇਹੋ ਜਿਹੇ ਨਾਮ ਰੱਖਣ ਦੀ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ।